ਮਾਨ ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ। ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੇਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? नहीं ਵੀਰੇ मैं पक्ष ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਸੁਣਿਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ ਸਮਾਜ ਆ, ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਿਰਪਾਲ ਸਿੰਘ। ਪਰਮੇਸ਼ ਵਰਮਾ ਤੇ ਸ਼ੈਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੇਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫੇਰ ਸ਼ੈਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ, ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ, ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼? ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਵੀਰੇ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ। ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੇਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ, ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਕਰੀ ਜਾਂਦਾ। ਜਿਹੜਾ ਉੱਠਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ, ਜੱਟਾਂ ਨੂੰ ਫੜਨ ਦਾ ਜੱਟ। ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ, ਪਰ ਬਸ ਅਸੀਂ ਤਾਂ ਸਾਡਾ ਸੀਐਮ ਤਾਂ ਇਹਨਾਂ ਕੰਮਾਂ ਤੇ ਰਹਿ ਗਿਆ ਹਨਾ। ਜੀ। ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ, ਵੀ ਉਹਨਾਂ ਵੱਲੋਂ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਹੈ ਵੀ ਨਾ ਤਾਂ ਪਰਮੇਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਜੱਟ 3 ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਪਾਇਆ, ਪਹਿਲਾਂ ਨਰਮਾ ਪਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ, ਤੇ ਹੁਣ ਮੀਂਹ ਨੇ ਡਬੋਤਾ, ਠੀਕ ਹੈ। ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ, ਠੀਕ। ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਲਦਾ, ਜੱਟ ਨੂੰ ਪਤਾ ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸ਼ਬਦ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਸੁਰਿੰਦਰ ਸਿੰਘ ਘਰੇਟਾ ਇਤਰਾਜ਼ ਕਰਦਾ ਜੱਟ ਸ਼ਬਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ ਹੋ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਕਿਤੇ ਸ਼ਬਦ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਸੁਣਿਆ ਵਿੱਚ? ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ। ਇਹ ਸ਼ੈਰੀ ਮਾਨ ਦੀ ਸਮਾਜ ਨੂੰ ਦੇਣ ਕੀ ਆ? ਇਹਦਾ ਗੀਤ ਆਇਆ, ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ। ਬਾਕੀ ਗੀਤ ਇਹਦੇ ਸ਼ਰਾਬਾਂ, ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ।
ਤੇ ਜਦੋਂ ਲਾਈਵ ਹੁੰਦਾ ਉਦੋਂ ਆਪਦਾ ਵੀ ਕਈ ਵਾਰੀ ਤਾਂ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ ਨਾ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਚੱਲ ਗਿਆ, ਉਹਦੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲੀਆਂ ਚਰਚਾ ਦੇ ਵਿੱਚ ਆ ਜਾ, ਹਨਾ। ਤੇ ਪਤਾ ਨਹੀਂ ਇਹ ਜੱਟ ਨਹੀਂ ਮਰਦਾ, ਜੱਟ ਨੂੰ ਸਕਿਉਰਟੀ ਮਿਲੂ ਜਾਣ ਸਰ ਮੇਰਾ ਭਾਈ ਆ। ਮੈਂ ਵੀ ਮਾਨ ਸਾਹਿਬ ਤੁਸੀਂ ਵੀ ਮਾੜਾ ਇਸ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ ਰੇਕ ਨੂੰ ਸਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ ਤੇ ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬੜੇ ਜੱਟ ਆ ਕੇ ਦੇਖੋ, ਜੱਟਾਂ ਦੇ ਹਾਲ। ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜ ਤੇ ਮਗਰ ਮਾਂ ਪਿਓ ਵਾਜਾ। ਇੱਥੇ ਅਸੀਂ 70,000 ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ। ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਵੇਚਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਸਰਕਲ ਚੱਲਦਾ ਰਹਿੰਦਾ ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ। ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨੂੰ ਕੀ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ। ਤੇ ਉਹਨੂੰ ਆਉਂਦਾ ਚੱਲ 2 ਕਿੱਲੇ ਮੇਰੇ ਆਪ ਦੇ 10 ਮੈਂ ਠੇਕੇ ਤੇ ਲੈ ਲਾਂ। ਠੀਕ ਹੈ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ। ਜਾਂ ਜਿਹੜੇ ਜੱਟ ਹੁੰਦੇ ਉਹ ਰਹਿ ਜਾਂਦਾ, ਜਿਹੜੇ ਭਨਾਟ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ, ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ। ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਬਿਲਕੁਲ, ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਚੀਜ਼ ਨੇ ਕਿਸਾਨੀ ਤੇ ਗੱਲ ਇਹ ਕਰੀ ਜਾਂਦਾ ਆਪਦੇ ਆਪਣੀ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਛ ਪਤਾ ਹੀ ਨਹੀਂ। ਮੇਰੇ ਬਾਰੇ ਕੁਛ ਰੱਖਾਦਾਰ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਪਰ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ। ਕੋਈ ਜੱਟ ਕੋਈ ਜਾਤ ਨਹੀਂ। ਪਰ ਇਹ ਮੇਰੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਜੀ। ਜੱਟਾਂ ਦੇ ਕੋਈ ਹਾਲਾਤ ਤਾਂ ਦੇਖੋ। ਮੈਂ ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚੋਂ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ, ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ। ਚਾਹੇ ਜੱਟ ਕਹੋ, ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਜੱਟ ਸਾਹਾਂ ਨਹੀਂ, ਜੱਟ ਸਪਰੇਆਂ ਪੀ ਜਾਂਦਾ। ਜਿਹੜਾ ਜੱਟ ਉਹਦੇ ਬਾਰੇ ਆ ਕੇ ਪਤਾ ਕਰੋ ਕੀ ਇਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ। ਇਹ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜੇ ਬਠਿੰਡੇ ਜਾਲੀ ਸਪਰੇਹਾਂ ਜਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੁੰਬੜਦੀਆਂ। ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਅਸਲ ਜੱਟ ਦੀ ਨਹੀਂ ਵੇਚਦੀ। ਇਹ ਵੀ ਫੋਕਾ ਜੱਟ ਜਿਹੜੇ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ ਜੱਟ ਦਾ ਬੜਾ ਧਨਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਫਾ ਕੋਲਿਆ, ਦਾਰੂ ਪੀਤੀ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ੈਰੀ ਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ? ਮੈਂ ਬਾਈ ਨਾ ਪਰਮੀਸ਼ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਫੈਨ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਤੇ ਹੁਣ ਆਪਾਂ ਜੱਟਾਂ ਪਤਾ ਨਹੀਂ ਗੱਲਾਂ ਕਰਨੀਆਂ ਲੱਗ ਕੇ ਥਾਣੇ ਵਾਲੇ ਵੀ ਲਿਖਾਉਂਦੇ ਆ, ਜਾਂ ਆਪਾਂ ਰਿਪੋਰਟ ਲਿਖਾਉਣ ਵਾਲੀ ਵੀ ਕੌਮ ਜੱਟ ਸਿੱਖ। ਜਦੋਂ ਆਪਾਂ ਗੱਲਾਂ
ਦੋਨੇ ਜੱਟ ਨਹੀਂ। ਕੋਈ ਮੈਂ ਪਰਮੀਤ ਵਰਮੇ ਨਾਲ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ। ਗੱਲ ਤੇ ਚਾਹੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਰਹੇ ਨੇ ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ ਇੱਕ ਮਖੌਲਾ ਲੈ, ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਹਰੇਕ ਨੂੰ ਸਿਕਿਉਰਟੀਆਂ ਦੇ ਦੂ। ਸਿੱਧੇ ਸੀਐਮ ਦਾ ਮੇਰਾ ਭਾਈ ਆ, ਜੱਟ 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 ਲੈ। ਉਹਨੂੰ ਕਹਿੰਦਾ ਪਰਮੀਤ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ। ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਜਿਉਣੇ ਲੋਕ ਪਬਲਿਕ ਸਟੰਟ ਕਰਦੇ ਆ ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰ ਵਾਲਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਜਿਸ ਤਰ੍ਹਾਂ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਵੀ ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ। ਠੀਕ ਹੈ, ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ, ਮੈਂ ਜੱਟ ਐਂ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਫਾਇਦਾ ਪਾਉਣੀ ਆਉਂਦੀ ਆ ਗੰਢ। ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ੈਰੀਮਾਨ ਨੂੰ ਵੀ ਫਾਇਦੇ ਗੰਢ ਪਾਉਣੀ ਆਉਂਦੀ ਆ? ਜੱਟ ਦਾ ਸਪਰੇਹਾਂ ਵੀ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੀ ਜੱਟ ਕਿੱਥੇ ਖੜਾ? ਕੁਛ ਨਹੀਂ, ਬੱਚੇ ਨੂੰ ਬਚਾਉਣ ਨੂੰ ਜੱਟ ਨੂੰ ਇੱਕ ਤਾਂ ਲੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜਤੀ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ ਕਿ ਮੈਂ ਬਾਹਰ ਕੇ ਜੋੜੇ ਚੱਪਲਾਂ ਬਾਹਰ ਕੇ ਲਾ ਦਿੰਦਾ ਹੋਵੇ। ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ। ਉਹ ਜੱਟ ਜਦੋਂ ਆਏ ਸੋ ਜੀ ਮਨਪ੍ਰੀਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਮਾਨ ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੌੜੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਣਾ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਪਾਉਂਦੀ ਦੁਨੀਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਹੈ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪਰਵੀਸ਼ ਵਰਮਾ ਤੇ ਸ਼ੈਰੀਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫੇਰ ਸ਼ੈਰੀਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ।
ਕੀ ਆ ਉਹ ਇਤਰਾਜ਼, ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਆ, ਜੱਟ ਨੂੰ ਸਕਿਉਰਟੀ ਮਿਲੂ, ਇਹ ਜੱਟ ਵੀ ਹੈ ਨਹੀਂ ਬਾਈ ਜੀ। ਇਹ ਮਿਸਤਰੀਆਂ ਦਾ ਮੁੰਡਾ ਹੈ, ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ। ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਜੱਟ ਕਰੀ ਜਾਂਦਾ। ਜਿਹੜਾ ਉੱਠਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ। ਜੱਟਾਂ ਨੂੰ ਫੜ ਲੈਂਦਾ, ਜੱਟ ਜੱਟ ਜੱਟ। ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ। ਪਰ ਬਸ ਅਸੀਂ ਤਾਂ ਸਾਡਾ ਸੀਐਮ ਤਾਂ ਇਹਨਾਂ ਕੰਮਾਂ 'ਤੇ ਹੀ ਰਹਿ ਗਿਆ ਨਾ। ਜੀ 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 ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ, ਵੀ ਉਹਨਾਂ ਵੱਲੋਂ ਜੱਟ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਹੈ ਵੀ ਨਾ ਤਾਂ ਪਰਮੀਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਜੱਟ ਤਿੰਨ ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਪਾਇਆ, ਪਹਿਲਾਂ ਨਰਮਾ ਪਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ, ਤੇ ਹੁਣ ਮੀਂਹ ਨੇ ਡਬੋਤਾ। ਠੀਕ ਹੈ, ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ। ਠੀਕ, ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਲਦਾ, ਜੱਟ ਨੂੰ ਪਤਾ। ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸ਼ਬਦ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਸੁਰਿੰਦਰ ਸਿੰਘ ਘਨੇਟਾ ਇਤਰਾਜ਼ ਕਰਦਾ ਜੱਟ ਜੱਟ ਸ਼ਬਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ ਹੋ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਕਿਤੇ ਸ਼ਬਦ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ? ਜੱਟ ਨੂੰ ਕੌਂਕੜੀ ਸੁਣਿਆ ਵਿੱਚ ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ। ਇਹ ਸ਼ਹਿਰੀ ਮਾਨਸੀ ਸਮਾਜ ਨੂੰ ਦੇਣ ਕੀ ਆ? ਇਹਦਾ ਗੀਤ ਆਇਆ, ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ। ਬਾਕੀ ਗੀਤ ਇਹਦੇ ਸ਼ਰਾਬਾਂ, ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲਾਈਵ ਹੁੰਦਾ ਉਦੋਂ ਆਉਂਦਾ ਵੀ ਕਈ ਵਾਰੀ ਤਾਂ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਵੀ ਚੱਲ ਗਿਆ, ਦੁਬਾਰੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲ ਗਿਆ ਚਰਚਾ ਦੇ ਵਿੱਚ ਆ ਗਿਆ ਹਨਾ। ਤੇ ਪਤਾ ਨਹੀਂ ਇਹ ਜੱਟ ਨਹੀਂ ਮਰਦਾ, ਜੱਟ ਨੂੰ ਸਕਿਉਰਟੀ ਮਿਲੂ। ਜਾਣ ਸਰ ਸੀਐਮ ਮੇਰਾ ਭਾਈ ਆ। ਮੈਂ ਵੀ ਮਾਨ ਸਾਹਿਬ, ਤੁਸੀਂ ਵੀ ਮਾੜੇ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ, ਰੇਕ ਨੂੰ ਸਕਿਉਰਟੀਆਂ ਦੇਣ ਲੱਗ ਕੇ, ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਇਤਰਾਜ਼ ਲਾਈ ਚੱਲੋ, ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬਣੇ ਜੱਟ ਆ ਕੇ ਦੇਖੋ ਜੱਟਾਂ ਦੇ ਹਾਲ। ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜਦੇ, ਮਗਰ ਮਾਂ ਪਿਓ ਵਗ ਗਿਆ। ਇੱਥੇ ਅਸੀਂ 70,000 ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ। ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਬੇਸ਼ੱਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਫਰਕ ਚੱਲਦਾ ਰਹਿੰਦਾ, ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ। ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨੂੰ ਕੋਈ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ। ਤੇ ਉਹਨੂੰ ਅੰਦਰ ਚੱਲ 2 ਕਿੱਲੇ ਮੇਰੇ ਆਪ ਦੇ 10 ਮੈਂ ਠੇਕੇ ਤੇ ਲੈ ਲਾ। ਠੀਕ ਹੈ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ। ਜਾਂ ਜਿਹੜੇ ਜੱਟ ਹੁੰਦਾ ਉਹ ਰਹਿ ਜਾਂਦਾ, ਜਿਹੜੇ ਧਨਾਟ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ, ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ? ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ।
ਬਿਲਕੁਲ ਬਿਲਕੁਲ ਕਿਸਾਨ ਤਾਂ ਕਹਿੰਦੇ ਨਹੀਂ ਹੈ, ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ, ਕਿਹੜਾ ਗੀਤ ਹੈ ਨਾ ਕਿਸਾਨੀ ਤੇ ਗੱਲ ਇਹ ਕਰੀ ਜਾਂਦਾ ਆਪਦੇ ਆਪਣੀ ਜੱਟ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ, ਮੇਰੇ ਬਾਰੇ ਕੁਝ ਲੱਕਾ ਦਾਲ ਪਤਾ ਹੀ ਨਹੀਂ ਇਹਨੂੰ ਆਏ ਆ, ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ, ਹੁਣ ਪਰ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ, ਕੋਈ ਜੱਟ ਜੱਟ ਕੋਈ ਜਾਤ ਨਹੀਂ, ਇਹ ਮੇਰੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਗੇ। ਜੱਟਾਂ ਦੇ ਯਾਰ ਕੋਈ ਹਾਲਾਤ ਤਾਂ ਦੇਖੋ, ਮੈਂ ਮੇਰੇ ਪਿੰਡਾਂ ਦੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ, ਜੱਟ ਦੇ ਹਾਲਾਤ ਦੇਖੋ, ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਾਇਰੀ ਮਾਂ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ, ਪਰ ਤੁਸੀਂ ਇਕੱਲੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਕਦੇ ਜੱਟ ਸਾਹ ਨਹੀਂ ਜਾਂਦਾ, ਜੱਟ ਸਪਰੇਆਂ ਪੀ ਜਾਂਦਾ, ਜੱਟ ਜਿਹੜਾ ਜੱਟ ਉਹਦੇ ਬਾਰੇ ਜਿਹੜਾ ਆ ਕੇ ਪਤਾ ਕਰੋ ਕੀ ਉਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ, ਇਹੋ ਜਿਹੇ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜੇ ਬਠਿੰਡੇ ਜਾਲੀ ਸਪਰੇਹਾਂ ਕਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੰਬੜਦੀਆਂ, ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ, ਫਸਲ ਜੱਟ ਦੀ ਨਹੀਂ ਵੇਚਦੀ, ਇਹ ਵੀ ਫੋਕਾ ਜੱਟ ਜੱਟ ਜੱਟ। ਜਿਹੜਾ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ ਜੱਟ ਦਾ ਬੜਾ ਘਮਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਾਫਾ ਕੋਲਿਆ, ਦਾਰੂ ਪੀਤੀ, ਉਹ ਜੱਟ ਹੈ, ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ਾਇਰੀ ਮਾਰ ਨੂੰ ਇਹ ਗੱਲਾਂ ਕਹਿ ਰਹੇ ਹੋ? ਮੈਂ ਬਾਈ ਨਾ ਪਰਮੀਸ਼ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਭੈਣ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਤੇ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ, ਥਾਣੇ ਵਾਲੇ ਵੀ ਲਿਖਾਉਂਦੇ ਆ, ਆਪਾਂ ਰਿਪੋਰਟ ਲਿਖਾਉਣ ਵੱਲ ਜੀ ਵੀ ਕੌਮ ਜੱਟ ਸਿੱਖ, ਫਿਰ ਆਪਾਂ ਗੱਲਾਂ ਕਰਨੀ ਲੱਗ ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ, ਜੇ ਕਿਤੇ ਦੋਨੇ ਜੱਟ ਨਹੀਂ। ਕੋਈ ਮੈਂ ਪਰਮੀਸ਼ ਵਰਮੇ ਨਾਲ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ, ਗੱਲ ਤੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਰਹੇ ਨੇ, ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ, ਇੱਕ ਜਿਹੜੀ ਸੀਐਮ ਦਾ ਅਹੁਦਾ ਹੈ ਇੱਕ ਮਖੌਲਾ ਲੈ, ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ, ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਸੀ, ਹਰੇਕ ਨੂੰ ਸਿਕਿਉਰਟੀਆਂ ਦੇ ਦੂ, ਕਿਤੇ ਸੀਐਮ ਦਾ ਮੇਰਾ ਭਾਈ ਹੈ, ਜੱਟ 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 ਲੈ, ਉਹਨੂੰ ਕਹਿੰਦਾ ਪਰਮੀਸ਼ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ, ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਕਿਉਂ ਇਹ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰਵਾਨਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਦੇਖਣਾ ਚਾਹੁੰਦੇ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਨਹੀਂ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ, ਠੀਕ ਹੈ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ, ਮੈਂ ਜੱਟ ਐਂ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਫਾਇਲ ਪਾਉਣੀ ਆਉਂਦੀ ਹੈ ਗੰਢ, ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ਾਇਰੀ ਮਾਨ ਨੂੰ ਵੀ ਫਾਇਲ ਗੰਢ ਪਾਉਣੀ ਆਉਂਦੀ ਹੈ? ਜੱਟ ਦਾ ਸਪਰੇਹਾਂ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੀ ਜੱਟ ਕਿੱਥੇ ਖੜਾ, ਕੁਛ ਨਹੀਂ ਬੱਚੇ ਨੂੰ ਬਚਾਉਣ ਨੂੰ, ਜੱਟ ਨੂੰ ਕਿਤੇ ਨੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜਤੀ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ, ਮੈਂ ਬਾਰ ਕੇ ਜੋੜੇ ਚੱਪਲਾਂ ਬਾਰ ਕੇ ਲਾ ਦਿੰਦਾ ਹੋਵੇ, ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਹੀ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ, ਉਹ ਜੱਟ ਜਦੋਂ ਆਏ। ਸੋ ਜੀ
ਮਨਪ੍ਰੀਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ ਤੂੰ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਸੁਣਿਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਹਿਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪਰਮੀਸ਼ ਵਰਮਾ ਤੇ ਸ਼ਹਿਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫੇਰ ਸ਼ਹਿਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼? ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਵੀਰੇ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ ਤੂੰ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ, ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਕਰੀ ਜਾਂਦਾ, ਜਿਹੜਾ ਉਸਦਾ ਕੋਈ ਕਿਸੇ ਹੋਰ ਜਾਂ ਪੈਸੇ ਨਾਲ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ, ਜੱਟਾਂ ਨੂੰ ਫੜਨ ਦਾ ਜੱਟ ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ, ਪਰ ਬਸ ਅਸੀਂ ਤਾਂ ਸਾਡਾ ਸੀਐਮ ਦਾ ਇਹਨਾਂ ਕੰਮਾਂ ਤੇ ਰਹਿ ਗਿਆ ਨਾ। ਜੀ। ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ ਵੀ ਉਹਨਾਂ ਵੱਲੋਂ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਇਹ ਹੈ ਵੀ ਨਾ ਤਾਂ ਪਰਮੀਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਤਿੰਨ ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਵਾਇਆ, ਪਹਿਲਾਂ ਨਰਮਾ ਵਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ ਤੇ ਹੁਣ ਮੀਂਹ ਨੇ ਡੁਬੋਤਾ, ਠੀਕ ਹੈ। ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ, ਠੀਕ। ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਲਦਾ, ਜੱਟ ਨੂੰ ਪਤਾ ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸ਼ਬਦ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਸੁਰਿੰਦਰ ਸਿੰਘ ਘਰੇਟਾ ਇਤਰਾਜ਼ ਕਰਦਾ ਜੱਟ ਸ਼ਬਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਕਿਤੇ ਸ਼ਬਦ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਸੁਣਿਆ ਵਿੱਚ ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ। ਇਹ ਸ਼ਹਿਰੀ ਮਾਨ ਦੀ ਸਮਾਜ ਨੂੰ ਦੇ
ਆਇਆ ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ, ਬਾਕੀ ਗੀਤ ਦੇ ਸ਼ਰਾਬਾਂ ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲੈਬ ਹੁੰਦਾ ਉਦੋਂ ਆਉਂਦਾ ਵੀ ਕਈ ਵਾਰੀ ਤਾਂ ਪੈਗ ਹੱਥ 'ਚ ਹੁੰਦਾ ਹੈ। ਜਿਹੜੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ, ਠੀਕ ਹੈ ਨਾ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਵੀ ਚੱਲ ਗਿਆ, ਉਹਦੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲੀਆਂ ਚਰਚਾ ਦੇ ਵਿੱਚ ਆ ਜਾ ਹਨਾ, ਤੇ ਪਤਾ ਨਹੀਂ ਜੱਟ ਨਹੀਂ ਮਰਦਾ, ਜੱਟ ਨੂੰ ਸਿਕਿਉਰਿਟੀ ਮਿਲੂ ਜਾਣ ਸਰ ਮੇਰਾ ਭਾਈ ਆ। ਮੈਂ ਵੀ ਮਾਨ ਸਾਹਿਬ ਤੁਸੀਂ ਵੀ ਮਾੜਾ ਗੱਲ ਤੇ ਲਾਓ ਐਕਸ਼ਨ, ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ ਰੇਕ ਨੂੰ ਸਿਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ ਤੇ ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬੜੇ ਜੱਟ ਆ ਕੇ ਦੇਖੋ, ਜੱਟਾਂ ਦੇ ਹਾਲ, ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜ ਤੇ ਮਗਰ ਮਾਂ ਪਿਓ ਵਗ ਗਿਆ। ਇੱਥੇ ਅਸੀਂ 70,000 ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ, ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ, ਠੀਕ ਹੈ ਜੀ। ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਵੇਚਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਸਰਕਲ ਚੱਲਦਾ ਰਹਿੰਦਾ ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ, ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨਾਂ ਨੂੰ ਕੀ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ, ਤੇ ਉਹਨੂੰ ਆਉਂਦਾ ਚੱਲ 2 ਕਿੱਲੇ ਮੇਰੇ ਆਪ ਦੇ 10 ਮੈਂ ਠੇਕੇ ਤੇ ਲੈ ਲਾਂ, ਠੀਕ ਹੈ। ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ, ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ, ਜਿਹੜੇ ਜੱਟ ਹੁੰਦੇ ਉਹ ਰਹਿ ਜਾਂਦਾ, ਜਿਹੜੇ ਧਨਾਟ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ, ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ। ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਬਿਲਕੁਲ, ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਗੀਤ ਨੇ ਕਿਸਾਨੀ ਤੇ ਗੱਲ? ਇਹ ਮੇਰੀਆਂ ਨਾਲ ਆਪਦੇ ਆਪਣੀ ਜੱਟ ਨੂੰ ਆਏ ਨੂੰ ਕਿਸੇ ਨੂੰ ਕੁਛ ਪਤਾ ਹੀ ਨਹੀਂ, ਮੇਰੇ ਬਾਰੇ ਕੁਛ ਲੱਖਾਦਾਰ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਪਰ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ, ਕੋਈ ਜੱਟ ਕੋਈ ਜਾਤ ਨਹੀਂ। ਪਰ ਇਹ ਮੇਰੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਜੀ। ਜੱਟਾਂ ਦੇ ਕੋਈ ਹਾਲਾਤ ਤਾਂ ਦੇਖੋ, ਮੈਂ ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ, ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਾਇਰੀਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਇਕੱਲੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਜੱਟ ਸਾਹ ਨਹੀਂ, ਜੱਟ ਸਪਰੇਹਾਂ ਪੀ ਜਾਂਦਾ, ਜਿਹੜਾ ਜੱਟ ਉਹਦੇ ਬਾਰੇ ਜਿਹੜਾ ਆ ਕੇ ਪਤਾ ਕਰੋ ਕੀ ਉਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ, ਇਹ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜੇ ਬਠਿੰਡੇ ਜਾਲੀ ਸਪਰੇਹਾਂ ਕਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਜੱਟ ਨੂੰ ਆ ਕੇ ਚੁੰਬੜਦੀਆਂ, ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਫਸਲ ਜੱਟ ਦੀ ਨਹੀਂ ਵੇਚਦੀ, ਇਹ ਵੀ ਫੋਕਾ ਜੱਟ ਜਿਹੜੇ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ, ਜੱਟ ਦਾ ਬੜਾ ਧਨਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਫਾ ਕੋਲਿਆ, ਦਾਰੂ ਪੀਤੀ ਆ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ਾਇਰੀਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ? ਮੈਂ ਬਾਈ ਨਾ ਪਰਮੀਸ਼ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਫੈਨ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ।
ਤੇ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ ਥਾਣੇ ਵਾਲੇ ਵੀ ਲਿਖਾਉਂਦੇ ਆ, ਜੇ ਆਪਾਂ ਰਿਪੋਰਟ ਲਿਖਾਉਣ ਵੱਲ ਜੀਏ ਵੀ ਕੌਮ ਜੱਟ ਸਿੱਖ, ਜਦੋਂ ਆਪਾਂ ਗੱਲਾਂ ਕਰਨੀ ਲੱਗ ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ, ਜੇ ਕਿਤੇ ਇਹ ਦੋਨੇ ਜੱਟ ਨਹੀਂ। ਕੋਈ ਮੈਂ ਪਰਮੀਤ ਵਰਮੇ ਨਾਲ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ, ਗੱਲ ਤੇ ਕਾਇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਲੈਂਦੇ ਤੇ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ ਇੱਕ ਮਖੌਲਾ ਲੈ, ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਯਾਰ ਰੇਕ ਨੂੰ ਸਿਕਿਉਰਟੀਆਂ ਦੇ ਦੂ, ਸਿੱਧੇ ਸੀਐਮ ਦਾ ਮੇਰਾ ਭਾਈ ਹੈ, ਜੱਟ 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 ਲੈ। ਉਹਨੂੰ ਕਹਿੰਦਾ ਪਰਮੀਤ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ, ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਕਿਉਂ ਇਹ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰ ਬਣਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਦੇਖਣਾ ਚਾਹੁੰਦੇ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਨਹੀਂ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ, ਠੀਕ ਹੈ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ, ਮੈਂ ਜੱਟ ਆਏ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਫਾਇਲ ਪਾਉਣੀ ਆਉਂਦੀ ਹੈ ਗੰਢ, ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ੈਰੀਮਾਨ ਨੂੰ ਵੀ ਫਾਇਲ ਗੰਢ ਪਾਉਣੀ ਆਉਂਦੀ ਹੈ? ਜੱਟ ਦਾ ਸਪਰੇਹਾਂ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੀ ਜੱਟ ਕਿੱਥੇ ਖੜਾ, ਕੁਛ ਨਹੀਂ ਬੱਚੇ ਨੂੰ ਬਚਾਉਣ ਨੂੰ। ਜੱਟ ਨੂੰ ਇੱਕ ਤਾਂ ਨੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜਤੀ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ, ਮੈਂ ਬਾਹਰ ਕੇ ਜੋੜੇ ਚੱਪਲਾਂ ਬਾਹਰ ਕੇ ਲਾ ਦਿੰਦਾ ਹੋਵੇ। ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ, ਉਹ ਜੱਟ ਜਦੋਂ ਆਏ। ਸੋ ਜੀ ਮਨਪ੍ਰੀਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਮਾਨ ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਧੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਰਿਹਾ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ
ਕੱਲ ਦੇਰ ਰਾਤ ਫਿਰ ਸ਼ਹਿਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼, ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੇਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੌੜੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ। ਇਹ ਮਿਸਤਰੀਆਂ ਦਾ ਮੁੰਡਾ ਹੈ, ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ। ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਕਰੀ ਜਾਂਦਾ। ਜਿਹੜਾ ਉਸਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ। ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ। ਜੱਟਾਂ ਨੂੰ ਫੜਨ ਦਾ ਜੱਟ ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ। ਪਰ ਬਸ ਅਸੀਂ ਤਾਂ ਸਾਡਾ ਸੀਐਮ ਤਾਂ ਇਹਨਾਂ ਕੰਮਾਂ ਤੇ ਰਹਿ ਗਿਆ ਹਨਾ। ਜੀ। ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ ਵੀ ਉਹਨਾਂ ਵੱਲੋਂ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਇਹ ਹੈ ਵੀ ਨਾ ਤਾਂ ਪਰਮੇਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਜੱਟ 3 ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਵਾਇਆ, ਪਹਿਲਾਂ ਨਰਮਾ ਵਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ ਤੇ ਹੁਣ ਮੀਂਹ ਨੇ ਡਬੋਤਾ। ਠੀਕ ਹੈ, ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ। ਠੀਕ, ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਹੀ ਝਲਦਾ। ਜੱਟ ਨੂੰ ਪਤਾ ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸ਼ਬਦ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਗੁਰਿੰਦਰ ਸਿੰਘ ਘਰੇਟਾ ਇਤਰਾਜ਼ ਕਰਦਾ ਜੱਟ ਸ਼ਬਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ ਹੋ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਕਿਤੇ ਸ਼ਬਦ ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ? ਜੱਟ ਨੂੰ ਕੌਂਕੜੀ ਸੁਣਿਆ ਵਿੱਚ ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ। ਇਹ ਸ਼ਹਿਰੀ ਮਾਨ ਦੀ ਸਮਾਜ ਨੂੰ ਦੇਣ ਕੀ ਆ? ਇਹਦਾ ਗੀਤ ਆਇਆ ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ। ਬਾਕੀ ਗੀਤ ਇਹਦੇ ਸ਼ਰਾਬਾਂ, ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲਾਈਵ ਹੁੰਦਾ ਉਦੋਂ ਆਉਂਦਾ ਵੀ ਕਈ ਵਾਰੀ ਤਾਂ ਇਹਦੇ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਚੱਲ ਗਿਆ, ਤੁਹਾਡੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲ ਗਿਆ ਚਰਚਾ ਦੇ ਵਿੱਚ ਆ ਗਿਆ ਹਨਾ। ਤੇ ਪਤਾ ਨਹੀਂ ਜੱਟ ਨਹੀਂ ਮਰਦਾ, ਜੱਟ ਨੂੰ ਸਕਿਉਰਟੀ ਮਿਲੂ। ਜਾਨ ਸਰ ਸੀਐਮ ਮੇਰਾ ਭਾਈ ਆ। ਮੈਂ ਵੀ ਮਾਨ ਸਾਹਿਬ ਤੁਸੀਂ ਵੀ ਮਾੜਾ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗ ਵਰਤਣ ਲੱਗ ਕੇ ਰੇਕ ਨੂੰ ਸਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ ਤੇ ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬਣੇ ਜੱਟ ਆ ਕੇ ਦੇਖੋ ਜੱਟਾਂ ਦੇ ਹਾਲ। ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜਦੇ ਮਗਰ ਮਾਂ ਪਿਓ ਵਾਜਾ। ਇੱਥੇ ਅਸੀਂ 70 ਹਜ਼ਾਰ ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ। ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਵੇਚਕ ਬਚ ਜਾਵੇ। ਉਹ ਵੀ ਇਸ ਵਾਰ ਰੇਟ ਚੰਗਾ ਸੀ, ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਖਰਚਾ ਚੱਲਦਾ ਰਹਿੰਦਾ ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ। ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨੂੰ ਕੀ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ। ਤੇ ਉਹਨੂੰ ਅੰਦਰ ਚੱਲ 2 ਕਿੱਲੇ ਮੇਰੇ ਆਪਦੇ ਆ, 10 ਮੈਂ ਠੇਕੇ ਤੇ ਲੈ ਲਾਂ। ਠੀਕ ਹੈ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ। ਜਾਂ ਜਿਹੜੇ ਜੱਟ ਹੁੰਦੇ ਉਹ ਰਹਿ ਜਾਂਦਾ, ਜਿਹੜੇ ਭੰਡਾਰ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ
ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ। ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਬਿਲਕੁਲ, ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਕੀਤੇ ਨੇ ਕਿਸਾਨੀ ਤੇ ਗੱਲ? ਇਹ ਮੇਰੀਆਂ ਨਾਲ ਆਪਦੇ ਆਪਣੀ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ। ਮੇਰੇ ਬਾਰੇ ਕੁਝ ਰੱਖਾ ਡਾਲ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਹੁਣ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ। ਕੋਈ ਜੱਟ ਕੋਈ ਜਾਤ ਨਹੀਂ। ਪਰ ਇਹ ਜਿਹੜੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਗੇ। ਜੱਟਾਂ ਦੇ ਕੋਈ ਹਾਲਾਤ ਤਾਂ ਦੇਖੋ। ਮੈਂ ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ। ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਾਇਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ। ਚਾਹੇ ਜੱਟ ਕਹੋ, ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਜੱਟ ਸਾਹਾਂ ਨਹੀਂ ਜਾਂਦਾ, ਜੱਟ ਸਪਰੇਆਂ ਪੀ ਜਾਂਦਾ। ਜਿਹੜਾ ਜੱਟ ਉਹਦੇ ਬਾਰੇ ਜਿਹੜਾ ਆ ਕੇ ਪਤਾ ਕਰੋ ਕੀ ਉਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ। ਇਹੋ ਜਿਹੇ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜਿਹੇ ਬਠਿੰਡੇ ਜਾਲੀ ਸਪਰੇਹਾਂ ਕਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੁੰਬੜਦੀਆਂ। ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਅਸਲ ਜੱਟ ਦੀ ਨਹੀਂ ਵੇਚਦੀ। ਇਹ ਵੀ ਫੋਕਾ ਜੱਟ ਜਿਹੜੇ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ ਜੱਟ ਦਾ ਬੜਾ ਧਨਾੜ ਬੰਦਾ, ਵੱਡਾ ਟਰੈਕਟਰ ਜੱਟ ਲੱਗਿਆ, ਰਾਫਾ ਕੋਲਿਆ, ਦਾਰੂ ਪੀਤੀ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ਾਇਰੀ ਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ? ਮੈਂ ਬਾਈ ਨਾ ਪਰਮੀਸ਼ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਫੈਨ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਇਹ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ ਕੇ ਥਾਣੇ ਵਾਲੇ ਵੀ ਲਿਖਾਉਂਦੇ ਆ, ਜਾਂ ਆਪਾਂ ਰਿਪੋਰਟ ਲਿਖਾਉਣ ਵਾਲੀ ਵੀ ਕੌਮ ਜੱਟ ਸਿੱਖ। ਫਿਰ ਆਪਾਂ ਗੱਲਾਂ ਕਰਨੀ ਲੱਗ ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ। ਜੇ ਕਿਤੇ ਦੋਨੇ ਜੱਟ ਨਹੀਂ। ਕੋਈ ਮੈਂ ਪਰਮੀਸ਼ ਵਰਮੇ ਦਾ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ। ਗੱਲ ਤੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਰਹੇ ਨੇ। ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ, ਇੱਕ ਮਖੌਲਾ ਲੈ ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ, ਉਹ ਅਸਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਹਰੇਕ ਨੂੰ ਸਿਕਿਉਰਟੀਆਂ ਦੇ ਦੂੰ। ਸਿੱਧੇ ਸੀਐਮ ਦਾ ਮੇਰਾ ਭਾਈ ਆ, ਜੱਟ ਲੈ। ਉਹਨੂੰ ਕਹਿੰਦਾ ਪਰਮੀਸ਼ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ। ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ, ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ, ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਜਿਉਣੇ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਆ ਕਹਿਣਾ ਵੀਰ ਬਣਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ। ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਜਿਸ ਤਰ੍ਹਾਂ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਨਹੀਂ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ। ਮੈਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ। ਮੈਂ ਜੱਟ ਆਏ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਪਾਉਣੀ ਆਉਂਦੀ ਆ ਗੰਢ। ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ਾਇਰੀ ਮਾਨ ਨੂੰ ਵੀ ਫਾਇਲ ਗੰਢ ਪਾਉਣੀ ਆਉਂਦੀ ਆ? ਜੱਟ ਦਾ ਸਪਰੇਹਾਂ ਵੀ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੱਟ ਕਿੱਥੇ ਖੜਾ? ਕੁਛ ਨਹੀਂ, ਬਸ ਬੱਚੇ ਬਚਾਉਣ ਨੂੰ ਜੱਟ ਨੂੰ ਇੱਕ ਤਾਂ ਲੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜ੍ਹਤੀਏ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ ਕਿ ਮੈਂ ਬਾਹਰ ਕੇ ਜੋੜੇ ਚੱਪਲਾਂ ਬਾਹਰ ਕੇ ਲਾ ਦਿੰਦਾ ਹੋਵੇ।
ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਦਰ ਤੇ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ ਉਹ ਜੱਟ। ਤੇ ਜਦੋਂ ਆਏ ਹੱਥ ਸੋ ਜੀ 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 ਮਨਪ੍ਰੀਤ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ, ਸਤਿ ਸ਼੍ਰੀ ਅਕਾਲ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ ਯਾਰ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਜੁੜਿਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਹਿਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪਰਵੀਸ਼ ਵਰਮਾ ਤੇ ਸ਼ਹਿਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫੇਰ ਸ਼ਹਿਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ, ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ, ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼? ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਵੀਰੇ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ, ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਕਰੀ ਜਾਂਦਾ, ਜਿਹੜਾ ਉੱਠਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ, ਜੱਟਾਂ ਨੂੰ ਫੜਨ ਦਾ ਜੱਟ। ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ, ਪਰ ਬਸ ਅਸੀਂ ਤਾਂ ਸਾਡਾ ਸੀਐਮ ਦਾ ਇਹਨਾਂ ਕੰਮਾਂ ਤੇ ਰਹਿ ਗਿਆ ਨਾ। ਜੀ ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ, ਵੀ ਉਹਨਾਂ ਵੱਲੋਂ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਹੈ ਵੀ ਨਾ ਤਾਂ ਪਰਮੀਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਜੱਟ 3 ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਪਾਇਆ, ਪਹਿਲਾਂ ਨਰਮਾ ਪਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ, ਤੇ ਹੁਣ ਉਹ ਮੀਂਹ ਨੇ ਡਬੋਤਾ, ਠੀਕ ਹੈ। ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ, ਠੀਕ। ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਲਦਾ, ਜੱਟ ਨੂੰ ਪਤਾ ਜੱਟ ਥੋੜਾ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸਭ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਗੁਰਿੰਦਰ ਸਿੰਘ ਘਨੇਟਾ ਇਤਰਾਜ਼ ਕਰਦਾ ਜੱਟ ਦਰਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ ਹੋ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਹੈ ਕਿਤੇ?
ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ, ਇਹ ਸ਼ਹਿਰੀ ਮਾਨ ਦੀ ਸਮਾਜ ਨੂੰ ਦੇਣ ਕੀ ਆ? ਇਹਦਾ ਗੀਤ ਆਇਆ ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ, ਬਾਕੀ ਗੀਤ ਇਹਦੇ ਸ਼ਰਾਬਾਂ, ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲੈਬ ਹੁੰਦਾ ਉਦੋਂ ਆਪਦਾ ਵੀ ਕਈ ਵਾਰੀ ਤਾਂ ਇਹਦੇ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਵੀ ਚੱਲ ਗਿਆ, ਤੁਹਾਡੇ ਕੋਲ ਗਾਣੇ ਹੋਰ ਸੋਹਣੇ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲ ਗਿਆ ਚਰਚਾ ਦੇ ਵਿੱਚ ਆ ਗਿਆ ਹਨਾ, ਤੇ ਪਤਾ ਨਹੀਂ ਇਹ ਜੱਟ ਨਹੀਂ ਮਰਦਾ, ਜੱਟ ਨੂੰ ਸਕਿਉਰਟੀ ਮਿਲੂ ਜਾਣ ਸਰ ਮੇਰਾ ਭਾਈ ਆ। ਮੈਂ ਚਲੋ ਜੀ ਮਾਨ ਸਾਹਿਬ ਤੁਸੀਂ ਵੀ ਮਾਰੇ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ ਰੇਕ ਨੂੰ ਸਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ, ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬਣੇ ਜੱਟ ਆ ਕੇ ਦੇਖੋ ਜੱਟਾਂ ਦੇ ਹਾਲ। ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜਦੇ, ਮਗਰ ਮਾਂ ਪਿਓ ਵਾਜਿਆ। ਇੱਥੇ ਅਸੀਂ 70,000 ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ, ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਵੇਚਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਖਰਚਾ ਚੱਲਦਾ ਰਹਿੰਦਾ ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ, ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨੂੰ ਕੀ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ, ਤੇ ਉਹਨੂੰ ਅੰਦਰ ਚੱਲ 2 ਕਿੱਲੇ ਮੇਰੇ ਆਪਦੇ ਆ, 10 ਮੈਂ ਠੇਕੇ ਤੇ ਲੈ ਲਾ। ਠੀਕ ਹੈ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ। ਜਿਹੜੇ ਜੱਟ ਹੁੰਦਾ ਉਹ ਰਹਿ ਜਾਂਦਾ, ਜਿਹੜੇ ਭਲਾਟ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ, ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂ ਗਾ? ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਬਿਲਕੁਲ, ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਚੀਜ਼ ਨੇ ਕਿਸਾਨੀ ਤੇ ਗੱਲ? ਇਹ ਕਰੀ ਜਾਂਦਾ ਆਪਦੇ ਆਪਣੀ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਛ ਪਤਾ ਹੀ ਨਹੀਂ। ਮੇਰੇ ਬਾਰੇ ਕੁਛ ਰੱਖਾ ਡਾਲ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਹੁਣ ਪਰ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ। ਕੋਈ ਜੱਟ ਕੋਈ ਜਾਤ ਨਹੀਂ। ਪਰ ਇਹ ਮੇਰੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਜੀ। ਜੱਟਾਂ ਦੇ ਜਦ ਕੋਈ ਹਾਲਾਤ ਤਾਂ ਦੇਖੋ, ਮੈਂ ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ, ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ। ਚਾਹੇ ਜੱਟ ਕਹੋ, ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਇਕੱਲੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਜੱਟ ਸਾਹ ਨਹੀਂ, ਜੱਟ ਸਪਰੇਆਂ ਪੀ ਜਾਂਦਾ। ਜਿਹੜਾ ਜੱਟ ਉਹਦੇ ਬਾਰੇ ਜਿਹੜਾ ਆ ਕੇ ਪਤਾ ਕਰੋ ਕੀ ਇਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ, ਇਹ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜੇ ਬਠਿੰਡੇ ਜਾਲੀ ਸਪਰੇਹਾਂ ਜਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੁੰਬੜਦੀਆਂ, ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਅਸਲ ਜੱਟ ਦੀ ਨਹੀਂ ਵੇਚਦੀ। ਇਹ ਵੀ ਫੋਕਾ ਜੱਟ ਜਿਹੜੇ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ, ਉਹਨੇ ਜੱਟ ਦਾ ਬੜਾ ਘਮਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਾਫਾ ਕੋਲਿਆ, ਦਾਰੂ ਪੀਤੀ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ੈਰੀ ਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ?
ਮੈਂ ਬਾਈ ਨਾ ਪ੍ਰਦੀਪ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਭੈਣ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਤੇ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ, ਥਾਣੇ ਵਾਲੇ ਵੀ ਲਿਖਾਉਂਦੇ ਆ ਜਾਂ ਆਪਾਂ ਰਿਪੋਰਟ ਲਿਖਾਉਣ ਵਾਲੀ ਹੈ ਵੀ ਕੌਮ ਜੱਟ ਸਿੱਖ, ਫਿਰ ਆਪਾਂ ਗੱਲਾਂ ਕਰਨੀ ਲੱਗ ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ। ਜੇ ਕਿਤੇ ਇਹ ਦੋਨੇ ਜੱਟ ਨਹੀਂ, ਕੋਈ ਮੈਂ ਪ੍ਰਦੀਪ ਵਰਮੇ ਦਾ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ। ਗੱਲ ਤੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਰਹੇ ਨੇ, ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ ਇੱਕ ਮਖੌਲਾ ਲੈ, ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਹਰੇਕ ਨੂੰ ਸਿਕਿਉਰਟੀਆਂ ਦੇ ਦੂ। ਸਿੱਧੇ ਸੀਐਮ ਦਾ ਮੇਰਾ ਭਾਈ ਹੈ, ਜੱਟ 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 ਲੈ। ਉਹਨੂੰ ਕਹਿੰਦਾ ਪ੍ਰਦੀਪ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ। ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਕਿਉਂ ਇਹ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰ ਵਾਲਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਜਿਸ ਤਰ੍ਹਾਂ ਚਾਹੁੰਦੇ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਵੀ ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ, ਠੀਕ ਹੈ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ, ਮੈਂ ਜੱਟ ਆਏ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਫਾਇਦੇ ਪਾਉਣੀ ਆਉਂਦੀ ਹੈ ਗੰਢ। ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ੈਰੀਮਾਨ ਨੂੰ ਵੀ ਫਾਇਦੇ ਦੀ ਗੰਢ ਪਾਉਣੀ ਆਉਂਦੀ ਹੈ? ਜੱਟ ਦਾ ਸਪਰੇਹਾਂ ਵੀ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੀ ਜੱਟ ਕਿੱਥੇ ਖੜਾ, ਕੁਛ ਨਹੀਂ ਬੱਚੇ ਨੂੰ ਬਚਾਉਣ ਨੂੰ। ਜੱਟ ਨੂੰ ਇੱਕ ਤਾਂ ਲੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜਤੀ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ ਕਿ ਮੈਂ ਬਾਰ ਕੇ ਜੋੜੇ ਚੱਪਲਾਂ ਬਾਰ ਕੇ ਲਾ ਦਿੰਦਾ ਹੋਵੇ। ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ। ਉਹ ਜੱਟ ਜਦੋਂ ਆਏ ਸੋ ਜੀ ਮਨਪ੍ਰੀਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਮਾਨ ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੌੜੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਣਾ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਪਾਪੜੀ ਸੁਣਿਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹਣਾ ਸਭ ਜਾਤੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪ੍ਰਵੀਸ਼ ਵਰਮਾ ਤੇ ਸ਼ੈਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ ਕਿਉਂਕਿ ਪਹਿਲਾਂ ਵੀ ਇਹ
ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫਿਰ ਸ਼ਹਿਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼? ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ। ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਆ, ਜੱਟ ਨੂੰ ਸਪੋਰਟ ਹੀ ਨਹੀਂ ਤੂੰ, ਇਹ ਜੱਟ ਵੀ ਹੈ ਨਹੀਂ ਬਾਈ ਜੀ। ਇਹ ਮਿਸਤਰੀਆਂ ਦਾ ਮੁੰਡਾ ਹੈ, ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ। ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਤਾਂ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਜੱਟ ਕਰੀ ਜਾਂਦਾ। ਜਿਹੜਾ ਉੱਠਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ। ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਵੀ ਗੱਲ ਕਰਦਾ। ਜੱਟਾਂ ਨੂੰ ਫੜ ਲੈਂਦਾ, ਜੱਟ ਜੱਟ ਜੱਟ। ਇਹ ਵੀ ਕਹਿੰਦਾ ਜੱਟ ਰਾਜ ਕਰ ਦੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ। ਪਰ ਬਸ ਅਸੀਂ ਤਾਂ ਸਾਡਾ ਸੀਐਮ ਤਾਂ ਇਹਨਾਂ ਕੰਮਾਂ 'ਤੇ ਰਹਿ ਗਿਆ ਨਾ। ਜੀ 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 ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ ਵੀ ਉਹਨਾਂ ਵੱਲੋਂ ਜੱਟ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਹੈ ਵੀ ਨਾ ਤਾਂ ਪਰਮੀਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਜੱਟ ਤਿੰਨ ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਪਾਇਆ, ਪਹਿਲਾਂ ਨਰਮਾ ਪਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ ਤੇ ਹੁਣ ਮੀਂਹ ਨੇ ਡਬੋਤਾ। ਠੀਕ ਹੈ, ਸਾਡੇ ਪਿੰਡਾਂ ਹਰਿਆਣੇ ਦੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ। ਠੀਕ, ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਾਲਦਾ, ਜੱਟ ਨੂੰ ਪਤਾ। ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਫਕਤ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਸੁਰਿੰਦਰ ਸਿੰਘ ਘਰੇਟਾ ਇਤਰਾਜ਼ ਕਰਦਾ ਜੱਟ ਜੱਟ ਸ਼ਬਦ ਤੇ, ਜੱਟ ਕੌਣ ਕਹਿੰਦੇ? ਕਹਿੰਦੇ ਅਸੀਂ ਥੋੜੀ ਕਹਿੰਦੇ ਆ। ਆਪ ਕੋਈ ਵੀ ਜੱਟ, ਤੁਸੀਂ ਵੀ ਜੱਟਾਂ ਦੇ ਮੁੰਡੇ ਹੋ, ਤੁਸੀਂ ਆਪ ਨੂੰ ਕਦੇ ਵਰਤੇ ਵੀ ਮੈਂ ਜੱਟ ਹੈ ਕਿਤੇ ਸ਼ਬਦ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ? ਜੱਟ ਨੂੰ ਕੌਂਕੜੀ ਸੁਣਿਆ ਵਿੱਚ ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ। ਇਹ ਸ਼ਹਿਰੀ ਮਾਨ ਦੀ ਸਮਾਜ ਨੂੰ ਦੇਣ ਕੀ ਆ? ਇਹਦਾ ਗੀਤ ਆਇਆ ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ। ਬਾਕੀ ਗੀਤ ਇਹਦੇ ਸ਼ਰਾਬਾਂ, ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲਾਈਵ ਹੁੰਦਾ ਉਦੋਂ ਆਪਦਾ ਵੀ ਕਈ ਵਾਰੀ ਤਾਂ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ ਨਾ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਵੀ ਚੱਲ ਗਿਆ, ਦੁਬਾਰੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲ ਗਿਆ ਚਰਚਾ ਦੇ ਵਿੱਚ ਆ ਜਾ ਹਨਾ। ਤੇ ਪਤਾ ਨਹੀਂ ਇਹ ਜੱਟ ਨਹੀਂ ਮਰਦਾ, ਜੱਟ ਨੂੰ ਸਕਿਉਰਟੀ ਮਿਲੂ। ਜਾਣ ਸਰ ਸੀਐਮ ਮੇਰਾ ਭਾਈ ਆ। ਮੈਂ ਕਹਿੰਦਾ ਵੀ ਮਾਨ ਸਾਹਿਬ ਤੁਸੀਂ ਵੀ ਮਾੜੇ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ ਰੇਕ ਨੂੰ ਸਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ, ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬਣੇ ਜੱਟ ਆ ਕੇ ਦੇਖੋ ਜੱਟਾਂ ਦੇ ਹਾਲ। ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜ ਤੇ ਮਗਰ ਮਾਂ ਪਿਓ ਵਗ ਗਿਆ। ਇੱਥੇ ਅਸੀਂ 70,000 ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ। ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਵੇਚਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪੈਨਾ ਜਿਹੜਾ ਸਰਕਲ ਚੱਲਦਾ ਰਹਿੰਦਾ, ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ। ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨੂੰ ਕੋਈ ਕਰੇ ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ। ਤੇ ਉਹਨੂੰ ਅੰਦਰ ਚੱਲ 2 ਕਿੱਲੇ ਮੇਰੇ ਆਪ ਦੇ 10 ਮੈਂ ਠੇਕੇ ਤੇ ਲੈ ਲਾਂ। ਠੀਕ ਆ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ।
ਜਿਹੜੇ ਜੱਟ ਹੁੰਦੇ ਉਹ ਰਹਿ ਜਾਂਦਾ, ਜਿਹੜੇ ਧਨਾੜ ਲੋਕ ਹੁੰਦੇ ਉਹ ਰਹਿ ਜਾਂਦੇ ਆ ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨਹੀਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ। ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਬਿਲਕੁਲ, ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਕੀਤੇ ਨੇ ਕਿਸਾਨੀ ਤੇ ਗੱਲ? ਇਹ ਮੇਰੀ ਨਾਲ ਆਪਦੇ ਆਪਣੀ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ। ਮੇਰੇ ਬਾਰੇ ਕੁਝ ਲੱਖਾਦਾਰ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਹੁਣ ਪਰ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ। ਕੋਈ ਜੱਟ ਕੋਈ ਜਾਤ ਨਹੀਂ। ਪਰ ਇਹ ਮੇਰੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਗੇ। ਜੱਟਾਂ ਦੇ ਕੋਈ ਹਾਲਾਤ ਤਾਂ ਦੇਖੋ ਨਾ। ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ। ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਹਿਰੀ ਮਾਂ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ। ਚਾਹੇ ਜੱਟ ਕਹੋ, ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਇਕੱਲੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਜੱਟ ਸਾਹਾਂ ਨਹੀਂ, ਜੱਟ ਸਪਰੇਆਂ ਪੀ ਜਾਂਦਾ। ਜਿਹੜਾ ਜੱਟ ਉਹਦੇ ਬਾਰੇ ਆ ਕੇ ਪਤਾ ਕਰੋ ਕੀ ਇਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ। ਇਹ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜਿਹੇ ਬਠਿੰਡੇ ਜਾਲੀ ਸਪਰੇਹਾਂ ਕਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੁੰਬੜਦੀਆਂ। ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਫਸਲ ਜੱਟ ਦੀ ਨਹੀਂ ਵੇਚਦੀ। ਇਹ ਵੀ ਫੋਕਾ ਜੱਟ। ਜਿਹੜੇ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ ਜੱਟ ਦਾ ਬੜਾ ਧਨਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਫਾ ਕੋਲਿਆ, ਦਾਰੂ ਪੀਤੀ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ਹਿਰੀ ਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ? ਮੈਂ ਬਾਈ ਨਾ ਪਰਮੀਸ਼ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਭੈਣ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਤੇ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ, ਥਾਣੇ ਵਾਲੇ ਵੀ ਲਿਖਾਉਂਦੇ ਆ, ਆਪਾਂ ਰਿਪੋਰਟ ਲਿਖਾਉਣ ਵੱਲ ਜੀ ਵੀ ਕੌਮ ਜੱਟ ਸਿੱਖ। ਫਿਰ ਆਪਾਂ ਗੱਲਾਂ ਕਰਨੀ ਲੱਗ, ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ। ਜੇ ਕਿਤੇ ਦੋਨੇ ਜੱਟ ਨਹੀਂ। ਕੋਈ ਮੈਂ ਪਰਮੀਸ਼ ਵਰਮੇ ਦਾ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ। ਗੱਲ ਤੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਲੈਂਦੇ ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ, ਇੱਕ ਮਖੌਲਾ ਲੈ ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ, ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਯਾਰ ਰੇਕ ਨੂੰ ਸਿਕਿਉਰਟੀਆਂ ਦੇ ਦੂ, ਕਿਤੇ ਸੀਐਮ ਦਾ ਮੇਰਾ ਭਾਈ ਹੈ। ਜੱਟ ਲੈ, ਉਹਨੂੰ ਕਹਿੰਦਾ ਪਰਮੀਸ਼ ਵਰਮੇ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ। ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਕਿਉਂ ਇਹ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਇਹਨਾਂ ਵਿੱਚ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰ ਵਾਲਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ। ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਜਿਸ ਤਰ੍ਹਾਂ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਨਹੀਂ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ। ਠੀਕ ਹੈ, ਮੈਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ। ਮੈਂ ਜੱਟ ਐਂ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਪਾਉਣੀ ਆਉਂਦੀ ਆ ਗੰਢ। ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ਹਿਰੀ ਮਾਨ ਨੂੰ ਵੀ ਫਾਇਰ ਗੰਢ ਪਾਉਣੀ ਆਉਂਦੀ ਆ? ਜੱਟ ਦਾ ਸਪਰੇਹਾਂ, ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੱਟ ਕਿੱਥੇ ਖੜਾ? ਕੁਛ ਨਹੀਂ, ਬਸ ਬੱਚੇ ਨੂੰ ਬਚਾਉਣ ਨੂੰ। ਜੱਟ ਨੂੰ ਇੱਕ ਤਾਂ ਨੂਣ ਮਿਰਚ ਨਹੀਂ ਮਿਲਦਾ। ਜੱਟ
ਜਿਹੜਾ ਆੜਤੀ ਦੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ ਕਿ ਮੈਂ ਬਾਰ ਕੇ ਜੋੜੇ ਚੱਪਲਾਂ ਬਾਰ ਕੇ ਲਾ ਦਿੰਦਾ ਉਹਦੇ ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਹੀ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ ਉਹ ਜੱਟ। ਤੇ ਜਦੋਂ ਆਏ ਸੋ ਜੀ 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 ਮਨਪ੍ਰੀਤ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ, ਸਤਿ ਸ਼੍ਰੀ ਅਕਾਲ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ ਤੂੰ, ਇਹ ਜੱਟ ਵੀ ਹੈ ਨਹੀਂ ਬਾਈ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਪਾਪੜੀ ਸੁਣਿਆ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ਹਿਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਹਿਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ, ਪਰ ਤੁਸੀਂ ਕੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪਰਮੀਸ਼ ਵਰਮਾ ਤੇ ਸ਼ਹਿਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਫੇਰ ਸ਼ਹਿਰੀ ਮਾਨ ਵੱਲੋਂ ਲਾਈਵ ਹੋ ਕੇ ਜੋ ਸ਼ਬਦ ਕਹੇ ਗਏ ਆ, ਉਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਨ ਬਠਿੰਡੇ ਵਾਲਾ ਜਿਹੜੇ ਕਿ ਅਕਸਰ ਹੀ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲਦੇ ਨੇ ਤੇ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਆ ਉਹ ਇਤਰਾਜ਼? ਉਹਨਾਂ ਨਾਲ ਗੱਲ ਕਰਦੇ ਆ। ਮਾਨ, ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਧੰਨਵਾਦ ਵੀਰੇ, ਧੰਨਵਾਦ, ਥੈਂਕ ਯੂ। ਮਾਨ, ਤੁਸੀਂ ਵੀ ਮਾਨ ਹੋ ਤੇ ਸ਼ਹਿਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ਹਿਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ਹਿਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ ਤੂੰ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਛੋਟੇ ਢੱਲਾਂ ਤੋਂ ਮਿਸਤਰੀਆਂ ਦਾ ਮੁੰਡਾ, ਕਾਫੀ ਸਮੇਂ ਤੋਂ ਇਹ ਮੋਹਾਲੀ ਚੰਡੀਗੜ੍ਹ ਰਹਿ ਰਹੇ ਆ ਜੀ। ਉੱਥੇ ਤੁਸੀਂ ਪਤਾ ਕਰ ਸਕਦੇ ਹੋ ਕਿਹਦਾ ਮੁੰਡਾ ਹੈ, ਕੀ ਗੱਲਬਾਤ ਹੈ। ਇਹ ਜੱਟ ਕਰੀ ਜਾਂਦਾ, ਜਿਹੜਾ ਉਸਦਾ ਕੋਈ ਕਿਸੇ ਹੋਰ ਜਾਂ ਪੈਸੇ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਜਿਹੜਾ ਕੋਈ ਕਿਸੇ ਹੋਰ ਜਾਤ ਤੋਂ ਉੱਠਦਾ ਉਹ ਆਪਦੀ ਦੀ ਗੱਲ ਕਰਦਾ। ਜੱਟਾਂ ਨੂੰ ਫੜਨ ਦਾ ਜੱਟ ਇਹ ਵੀ ਕਹਿੰਦਾ ਜੱਟ ਰਾਜ ਕਰ ਤੂੰ, ਜੱਟ ਨੂੰ ਸਕਿਉਰਟੀ ਮਿਲੂ ਸੀਐਮ, ਪਰ ਬਸ ਅਸੀਂ ਤਾਂ ਸਾਡਾ ਸੀਐਮ ਤਾਂ ਇਹਨਾਂ ਕੰਮਾਂ ਤੇ ਰਹਿ ਗਿਆ ਨਾ। ਜੀ ਇਸ ਤੇ ਜਿਹੜਾ ਇਤਰਾਜ਼ ਤੁਸੀਂ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੇ ਉੱਪਰ ਇਤਰਾਜ਼ ਆ ਤੁਹਾਨੂੰ ਵੀ ਉਹਨਾਂ ਵੱਲੋਂ ਜੱਟ ਕਹਿ ਕੇ ਆਪਣੇ ਆਪ ਨੂੰ ਸੰਬੋਧਨ ਕੀਤਾ ਜਾ ਰਿਹਾ? ਹਾਂਜੀ ਬਾਈ ਜੀ, ਇਤਰਾਜ਼ ਤਾਂ ਗੱਲ ਤੇ ਇਹ ਹੈ ਵੀ ਨਾ ਤਾਂ ਪਰਮੀਸ਼ ਵਰਮਾ ਜੱਟ ਹੈ, ਨਾ ਇਹ ਜੱਟ ਹੈ। ਤਿੰਨ ਦਿਨ ਹੋ ਗਏ ਝੋਨੇ ਡੁੱਬ ਗਏ। ਪਹਿਲਾਂ ਨਰਮੇ ਪਾਇਆ, ਪਹਿਲਾਂ ਨਰਮਾ ਪਾਇਆ, ਬਾਅਦ ਦੇ ਵਿੱਚ ਝੋਨਾ ਲਾਇਆ, ਪਨੀਰੀ ਲੱਭ ਕੇ ਤੇ ਹੁਣ ਮੀਂਹ ਨੇ ਡਬੋਤਾ, ਠੀਕ ਹੈ। ਸਾਡੇ ਪਿੰਡਾਂ ਹਰਿਆਣੇ ਦੇ ਵਿੱਚ, ਫਤਿਆਬਾਦ ਜ਼ਿਲ੍ਹੇ ਦੇ ਵਿੱਚ ਲੋਕ ਡੁੱਬ ਕੇ ਜਿਹੜੇ ਜੱਟ ਆ ਪਿੱਟਦੇ ਫਿਰਦੇ ਆ, ਠੀਕ। ਕੁਦਰਤ ਜਦੋਂ ਹੋ ਜਾਂਦਾ ਜੱਟ ਤੇ ਜੱਟ ਝਲਦਾ, ਜੱਟ ਨੂੰ ਪਤਾ ਜੱਟ ਕੌਣ ਖੇਤੀ ਕਰਦਾ, ਜ਼ਿਮੀਂਦਾਰ ਹੈ ਹਨਾ। ਤਾਂ ਇਸ ਤੋਂ ਮੈਂ ਜੱਟ ਕੋਈ ਇਹ ਨਹੀਂ ਵੀ ਜੱਟ ਸ਼ਬਦ ਵਰਤੋਂ, ਮੈਂ ਕਹਿੰਦਾ ਵੀ ਜੱਟ ਜਾਤਾਂ ਪਾਤਾਂ ਸਾਰੇ ਇੱਕੋ ਹੀ ਹੈਗਾ ਹਨਾ, ਸਿਸਟਮ ਸਾਰਾ। ਪਰ ਜੇ ਇਹ ਲੋਕ ਡਾਕਟਰ ਸੁਰਿੰਦਰ ਸਿੰਘ ਘਰੇਟਾ ਇਤਰਾਜ਼ ਕਰਦਾ ਜੱਟ ਸ਼ਬਦ ਤੇ,
ਦੇ ਵਿੱਚ ਫਿਲਮਾਂ ਆਉਂਦੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ, ਇਹ ਸ਼ਹਿਰੀਮਾਨ ਦੀ ਸਮਾਜ ਨੂੰ ਦੇਣ ਕੀ ਆ। ਇਹਦਾ ਗੀਤ ਆਇਆ ਯਾਰੋ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ, ਬਾਕੀ ਗੀਤ ਇਹਦੇ ਸ਼ਰਾਬਾਂ ਹਰ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਇਹ ਜਦੋਂ ਲੈਬ ਹੁੰਦਾ ਉਦੋਂ ਆਉਂਦਾ ਵੀ ਕਈ ਵਾਰੀ ਤਾਂ ਇਹਦੇ ਪੈਗ ਹੱਥ 'ਚ ਹੁੰਦਾ ਹੈ। ਇਹਦੀ ਕੋਈ ਸਮਾਜ ਨੂੰ ਬਾਹਲੀ ਵੱਡੀ ਦੇਣ ਨਹੀਂ। ਠੀਕ ਹੈ, ਗਾਣੇ ਯਾਰਨ ਮੁੰਡੇ ਗਾਣਾ ਸੋਹਣਾ ਚੱਲ ਗਿਆ, ਦੋਹਰੇ ਕੋਲ ਗਾਣੇ ਹੋਰ ਸੋਹਣਾ ਚੱਲ ਗਏ। ਹੁਣ ਪਤਾ ਨਹੀਂ ਤਾਂ ਬਈ ਜੀ ਇਹ ਉਹਦੇ ਨਾਲ ਗੱਲਬਾਤ ਕਰਕੇ ਕੰਟਰੋਵਰਸੀ ਕਰਦਾ ਰਹਿੰਦਾ ਵੀ ਮੈਂ ਚੱਲ ਗਿਆ ਚਰਚਾ ਦੇ ਵਿੱਚ ਆ ਗਿਆ ਹਨਾ, ਤੇ ਪਤਾ ਨਹੀਂ ਇਹ ਜੱਟ ਨਹੀਂ ਮਰਦਾ, ਜੱਟ ਨੂੰ ਸਿਕਿਉਰਿਟੀ ਨੂੰ ਜਾਣ ਸਰ ਮੇਰਾ ਭਾਈ ਆ। ਮੈਂ ਵੀ ਮਾਨ ਸਾਹਿਬ ਤੁਸੀਂ ਵੀ ਮਾੜਾ ਗੱਲ ਤੇ ਲਾਓ ਐਕਸ਼ਨ। ਤੁਸੀਂ ਜੇ ਭਾਈਆਂ ਵਾਂਗੂ ਵਰਤਣ ਲੱਗ ਕੇ ਰੇਕ ਨੂੰ ਸਿਕਿਉਰਟੀਆਂ ਦੇਣ ਲੱਗ ਕੇ ਫਿਰ ਬਸ ਸਾਡਾ ਤਾਂ ਆ ਗਿਆ ਬਦਲਾ। ਫਿਰ ਅਸੀਂ ਕੀ ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਮਿਸਤਰੀ ਮਾਨ ਹੁੰਦੇ ਹੀ ਨਹੀਂ, ਕਿਤੇ ਭਾਜੋ, ਕਿਤੇ ਹੀ ਪਤਾ ਕਰ ਲਓ। ਠੀਕ ਹੈ, ਮਿਸਤਰੀ ਮਾਨ ਨਹੀਂ ਹੁੰਦੇ। ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਸਾਨੂੰ ਵੀ ਤਰਾਜ ਲਾਈ ਚੱਲੋ ਤੇ ਤੁਸੀਂ ਲਾ ਲਓ, ਉਹ ਗੱਲ ਨਹੀਂ ਮੈਟਰ ਕਰਦੀ। ਗੱਲ ਤਾਂ ਇਹ ਵੀ ਬਈ ਬੜੇ ਜੱਟ ਆ ਕੇ ਦੇਖੋ, ਜੱਟਾਂ ਦੇ ਹਾਲ ਠੀਕ ਹੈ, ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਬਈ ਭਰ ਕੇ 20-25 ਲੱਖ ਬਾਹਰ ਬੱਚੇ ਭੇਜ ਤੇ ਮਗਰ ਮਾਂ ਪਿਓ ਵਾਜਾ। ਇੱਥੇ ਅਸੀਂ 70 ਹਜ਼ਾਰ ਨੂੰ ਠੇਕੇ ਤੇ ਜ਼ਮੀਨਾਂ ਲੈਂਦੇ ਆ, ਫਿਰ ਉਹ ਪਤਾ ਨਹੀਂ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਜਿਹੜੀ ਪੈਲੀ ਆ। ਠੀਕ ਹੈ ਜੀ, ਠੇਕੇ ਵਾਲੇ ਨੂੰ ਕੁਛ ਨਹੀਂ ਬਚਦਾ, ਕੱਲੀ ਤੂੜੀ ਬੇਸ਼ੱਕ ਬਚ ਜਾਵੇ, ਉਹ ਵੀ ਇਸ ਵਾਰ ਰੇਟ ਚੰਗਾ ਸੀ। ਪਸ਼ੂਆਂ 'ਚ ਰੂੜੀ ਬਚ ਤੇ ਪਹਿਲਾਂ ਜਿਹੜਾ ਸਰਕਲ ਚੱਲਦਾ ਰਹਿੰਦਾ ਉਹਨੂੰ ਆੜ੍ਹਤੀਆ ਨੂਣ ਮਿਰਚ ਦਿੰਦਾ ਰਹਿੰਦਾ, ਤੇ ਜਦ ਉਹ ਸਾਨੂੰ ਜਿਹੜਾ ਹੁੰਦਾ ਉਹਨਾਂ ਨੂੰ ਕੀ ਕਰੇ, ਉਹਨੂੰ ਵੇਚੂਗਾ ਤਾਂ ਵੀ ਭੁੱਖਾ ਮਰੂ, ਤੇ ਉਹਨੂੰ ਅੰਦਰ ਚੱਲ 2 ਕਿੱਲੇ ਮੇਰੇ ਆਪ ਦੇ 10 ਮੈਂ ਠੇਕੇ ਤੇ ਲੈ ਲਾਂ। ਠੀਕ ਹੈ, ਉਹ ਜੱਟ ਆ ਕੇ ਹਾਲਤ ਦੇਖੋ ਜੱਟ ਦੀ। ਜੱਟ ਨੂੰ ਵਿਆਜ ਤੇ ਵਿਆਜ ਲੱਗਦਾ। ਕੀ ਸਰਕਾਰਾਂ ਇੱਥੇ ਕੀ ਹੁੰਦਾ, ਤਕੜੇ ਬੰਦੇ ਜਿਹੜੇ ਗਰਦੌਰੀਆਂ ਕਰਵਾ ਜਾਂਦੇ ਆ, ਝੋਨੇ ਵਾਲੇ ਬਾਣ 'ਚ ਨਰਮਾ ਬਣ ਜਾਂਦਾ। ਜਿਹੜੇ ਜੱਟ ਹੁੰਦਾ ਉਹ ਰਹਿ ਜਾਂਦਾ, ਜਿਹੜੇ ਧਨਾਟ ਲੋਕ ਹੁੰਦੇ ਉਹ ਰਹਿ ਜਾਂਦੇ ਆ। ਸਰਕਾਰੀ ਚੀਜ਼ ਦਾ ਫਾਇਦਾ ਇਹਨਾਂ ਨੂੰ। ਮਨਪ੍ਰੀਤ, ਜੇ ਆਪਾਂ ਗੱਲ ਇੱਥੇ ਇਹ ਕਰੀਏ, ਜੱਟ ਸ਼ਬਦ ਨਾਲੋਂ ਕਿਸਾਨ ਸ਼ਬਦ ਸਹੀ ਨਹੀਂਗਾ। ਕਿਸਾਨ ਦੀ ਕੋਈ ਜਾਤ ਨਹੀਂ ਹੋ ਸਕਦੀ। ਕਿਸਾਨ ਉਹ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨ ਨੇ। ਉਹਦੀ ਜਾਤ ਚਾਹੇ ਕੋਈ ਹੋਵੇ, ਉਹਦਾ ਧਰਮ ਚਾਹੇ ਕੋਈ ਹੋਵੇ। ਬਿਲਕੁਲ ਕਿਸਾਨ ਤਾਂ ਕਹਿੰਦੇ ਨਹੀਂ ਹੈ। ਇਹ ਲੋਕ ਕਿੱਥੇ ਕਿਸਾਨਾਂ ਦੇ ਹੱਕ 'ਚ ਖੜੇ ਆ? ਕਿਹੜੇ ਗੀਤ ਨੇ ਕਿਸਾਨੀ ਤੇ ਗੱਲ? ਇਹ ਮੇਰੀਆਂ ਨਾਲ ਆਪਦੇ ਆਪਣੀ ਜੱਟ ਇਹਨੂੰ ਆਏ ਨੂੰ ਕਿਸੇ ਨੂੰ ਕੁਛ ਪਤਾ ਹੀ ਨਹੀਂ, ਮੇਰੇ ਬਾਰੇ ਕੁਛ ਲੱਕਾ ਡਾਲ ਪਤਾ ਹੀ ਨਹੀਂ ਇਹਨੂੰ ਆਏ ਆ। ਮੈਂ ਪਹਿਲਾਂ ਮਾਨ ਲਾ ਕੇ ਬੁੱਧੂ ਬਣਾ ਕੇ ਹੁਣ ਮੈਂ ਜੱਟ ਵੀ ਬਣ ਗਿਆ। ਹੁਣ ਮੈਂ ਜਾਤਵਾਦ ਦੀ ਗੱਲ ਨਹੀਂ ਕਰਦਾ, ਕੋਈ ਜੱਟ ਕੋਈ ਜਾਤ ਨਹੀਂ। ਇਹ ਜਿਹੜੇ ਹਿਸਾਬ ਨਾਲ ਜੱਟ ਬਣਦੇ ਨਾ ਆਪਦੇ ਆਪ ਨੂੰ, ਉਹ ਜੱਟ ਹੈ ਨਹੀਂ ਗੇ। ਜੱਟਾਂ ਦੇ ਕੋਈ ਹਾਲਾਤ ਤਾਂ ਦੇਖੋ ਨਾ, ਮੇਰੇ ਪਿੰਡ ਵਾਲੇ ਲੋਕ ਪਾਣੀ ਕੱਢੀ ਜਾਂਦੇ ਆ, ਕੋਈ ਝੋਨੇ 'ਚ ਪਾਣੀ ਕੱਢੀ ਜਾਂਦਾ, ਕੋਈ ਆਪਦੀ ਚਰੀ 'ਚੋਂ ਕੱਢੀ ਜਾਂਦਾ, ਪਸ਼ੂਆਂ ਨੂੰ ਪਾਉਣ ਨੂੰ ਕੱਖ ਨਹੀਂ। ਜੱਟ ਦੇ ਹਾਲਾਤ ਦੇਖੋ, ਜੱਟ ਕੀ ਚੀਜ਼ ਹੁੰਦੀ ਆ, ਇਹ ਕੀ ਬਣਾ ਕੇ ਪੇਸ਼ ਕਰਦੇ ਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ਹਿਰੀਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਭ ਨੂੰ ਆਜ਼ਾਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਇਕੱਲੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਇੱਕ ਅੱਧਾ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ ਜੱਟ ਸਾਹ ਨਹੀਂ, ਜੱਟ ਸਪਰੇਹਾਂ ਪੀ ਜਾਂਦਾ, ਜਿਹੜਾ ਜੱਟ ਉਹਦੇ ਬਾਰੇ ਜਿਹੜਾ ਆ ਕੇ ਪਤਾ ਕਰੋ ਕੀ ਇਹਦੀ ਪੋਜੀਸ਼ਨ ਹੈ। ਰੇਹ ਜੱਟਾਂ ਨੂੰ ਨਹੀਂ ਮਿਲਦਾ, ਪੈਨਸ਼ਨ ਨੂੰ ਰੇਹ ਨਹੀਂ ਮਿਲਦਾ, ਇਹੋ ਜਿਹੇ ਹਾਲਾਤ ਹੋ ਜਾਂਦੇ ਆ। ਚੰਗੀਆਂ ਸਪਰੇਹਾਂ ਨਹੀਂ ਆਉਂਦੀਆਂ, ਪਿੱਛੇ ਜਿਹੇ ਬਠਿੰਡੇ ਜਾਲੀ ਸਪਰੇਹਾਂ ਕਿੰਨੀਆਂ ਚਿੱਟੜੀਆਂ ਨੇ, ਜਿੰਨੀਆਂ ਜੋਕਾਂ ਨੇ ਜੱਟ ਨੂੰ ਆ ਕੇ ਚੁੰਬੜਦੀਆਂ, ਚਾਹੇ ਉਹ ਬੋਲ ਕੇ ਆ, ਚਾਹੇ ਉਹ ਵਪਾਰਕ ਤੌਰ ਤੇ ਆ, ਚਾਹੇ ਉਹ ਖਾਣ ਤੌਰ ਤੇ ਆ। ਫਸਲ ਜੱਟ ਦੀ ਨਹੀਂ ਵੇਚਦੀ, ਇਹ ਵੀ ਫੋਕਾ ਜੱਟ ਜਿਹੜਾ ਸਾਡੀ ਕਮਿਊਨਿਟੀ ਨੂੰ ਹੋਰ ਕਿਤੇ ਜਾ ਕੇ ਇਹ ਪੇਸ਼ ਕੀਤਾ ਉਹਨੇ, ਜੱਟ ਦਾ ਬੜਾ ਧਨਾੜ ਬੰਦਾ, ਵੱਡਾ ਟਰੈਕਟਰ ਡੱਕ ਲੱਗਿਆ, ਰਾਫਾ ਕੋਲਿਆ, ਦਾਰੂ ਪੀਤੀ ਆ, ਉਹ ਜੱਟ ਹੈ। ਤੇ ਇਹ ਇਸ ਤਰ੍ਹਾਂ ਪੇਸ਼ ਕਰਦੇ ਆ। ਸੋ ਤੁਸੀਂ ਇੱਥੇ ਜਿਹੜਾ ਪਰਮੀਸ਼ ਵਰਮਾ ਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਹੋ, ਕਿਤੇ ਨਾ ਕਿਤੇ ਇਸ ਤਰੀਕੇ ਨਾਲ ਟਾਰਗੇਟ ਕਰਦੇ। ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ? ਕੀ ਤੁਸੀਂ ਪਰਮੀਸ਼ ਵਰਮਾ ਦੇ ਪੱਖ 'ਚ ਖੜੇ ਹੋ ਜੇ ਸ਼ਹਿਰੀਮਾਨ ਨੂੰ ਇਹ ਗੱਲਾਂ ਕਹਿ ਰਹੇ ਹੋ?
ਮੈਂ ਬਾਈ ਨਾ ਪ੍ਰਦੀਪ ਵਰਮਾ ਨੂੰ ਕਦੇ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੈਂ ਉਹਦਾ ਭੈਣ ਹੈ। ਮੈਂ ਤਾਂ ਆਪ ਕਹਿੰਦਾ ਵੀ ਉਹ ਵੀ ਨਹੀਂ ਜੱਟ, ਉਹ ਵੀ ਜੱਟ ਨਹੀਂ। ਤੇ ਹੁਣ ਆਪਾਂ ਜਾਤਾਂ ਪਾਤਾਂ ਨੇ ਗੱਲਾਂ ਕਰਨੀਆਂ ਲੱਗ, ਥਾਣੇ ਵਾਲੇ ਵੀ ਲਿਖਾਉਂਦੇ ਆ, ਜੇ ਆਪਾਂ ਰਿਪੋਰਟ ਲਿਖਾਉਣ ਵੱਲ ਜੀਏ ਵੀ ਕੌਮ ਜੱਟ ਸਿੱਖ, ਫਿਰ ਆਪਾਂ ਗੱਲਾਂ ਕਰਨੀ ਲੱਗ ਉਵੇਂ ਫਿਰ ਇਹ ਜੱਟ ਸਿੱਖ ਨਹੀਂ ਲਿਖਾਉਂਦੇ, ਜੇ ਕਿਤੇ ਦੋਨੇ ਜੱਟ ਨਹੀਂ। ਕੋਈ ਮੈਂ ਪ੍ਰਵੀਨ ਵਰਮੇ ਨਾਲ ਕੁਛ ਲੈਣਾ ਵਿਚਾਰੇ ਤੋਂ, ਕੋਈ ਮੇਰਾ ਇਹਦੇ ਨਾਲ ਰੌਲਾ ਨਹੀਂ, ਗੱਲ ਤੇ ਲਾ ਕੇ ਦੋਸਤਾਂ ਵੀ ਜੱਟ ਇੰਡੀਆ ਆਊਗਾ, ਜਿਹੜੀ ਮਖੌਲ ਬਣਾ ਰਹੇ ਨੇ, ਤਾਂ ਸੀਐਮ ਦਾ ਕਹਿੰਦਾ ਮੇਰਾ ਭਾਈ ਆ। ਇੱਕ ਜਿਹੜੀ ਸੀਐਮ ਦਾ ਅਹੁਦਾ ਹੈ, ਇੱਕ ਮਖੌਲਾ ਲੈ ਹੋ ਸਕਦਾ ਕਦੇ ਗੱਲ ਹੋ ਗਈ ਹੋਵੇ ਬਾਈ ਨਾਲ, ਭਗਵੰਤ ਮਾਨ ਨਾਲ, ਪਰ ਉਹਦੇ ਨਾਲ ਤੁਸੀਂ ਮਜ਼ਾਕ ਨਹੀਂ ਨਾ ਬਣਾ ਸਕਦੇ ਵੀ ਯਾਰ ਰੇਕ ਨੂੰ ਸਿਕਿਉਰਟੀਆਂ ਦੇ ਦੂੰ, ਸਿੱਧੇ ਸੀਐਮ ਦਾ ਮੇਰਾ ਭਾਈ ਹੈ, ਜੱਟ 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 ਲੈ। ਉਹਨੂੰ ਕਹਿੰਦਾ ਪ੍ਰਵੀਨ ਵਰਮਾ ਨੂੰ ਕਹਿੰਦਾ ਮੈਂ ਤੇਰਾ ਡੈਡੀ ਆ, ਲੈ ਕਿੱਥੇ ਜਾਂਦੀ ਹੈ ਗੱਲ? ਡੈਡੀ ਹਮੇਸ਼ਾ ਇੱਕੋ ਹੀ ਰਹਿੰਦਾ। ਸੋ ਇੱਥੇ ਤੁਸੀਂ ਹੁਣ ਦੂਜੇ ਆਮ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਆ ਜਾਂ ਇਹਨਾਂ ਨਾਲ ਸੰਬੰਧ ਰੱਖਦੇ ਆ, ਜਾਂ ਆਪਾਂ ਖਾਸ ਜੇ ਦੂਜੇ ਪਾਸੇ ਤੁਹਾਡੇ ਤਰੀਕੇ ਨਾਲ ਗੱਲ ਕਰ ਲਈਏ ਜਾਂ ਜੱਟ ਕੌਮ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਬਾਈ ਗਾਣੇ ਸੁਣੋ, ਇੰਜੋਏ ਕਰੋ, ਠੀਕ ਹੈ, ਕਿਸੇ ਦੇ ਇੰਨੇ ਭਗਤ ਨਾ ਬਣੋ। ਜਿਉਣੇ ਲੋਕ ਪਬਲਿਕ ਸਟੰਟ ਕਰਦੇ ਆ, ਉਹਨੂੰ ਸਮਝ ਲੈਣਾ ਚਾਹੀਦਾ ਹੈ ਨਾ ਵੀ ਕੀ ਇਹ ਕਹਿਣਾ ਚਾਹੁੰਦਾ। ਯਾਰ ਤੇਰਾ ਉਹ ਯਾਰ ਰਿਹਾ ਇੱਕ ਸਮੇਂ, ਤੂੰ ਉਹਨੂੰ ਫੋਨ ਲਾ ਕੇ ਕਰ ਲੈ ਜੋ ਗੱਲ ਕਰਨੀ ਹੈ, ਠੀਕ ਹੈ। ਉਹਨੂੰ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਣਾ, ਠੀਕ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀਰ ਵਾਲਾ ਐਵੇਂ ਨਾ ਜੱਟ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੋ ਜਿਵੇਂ ਕਰਦੇ ਆ ਜੱਟ ਅਸਲ ਦੇ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਵੀ ਜਿਸ ਤਰ੍ਹਾਂ ਹੁੰਦੇ ਜੱਟ ਕੀ ਹੈ ਅਸਲ ਦੇ ਵਿੱਚ, ਹੈ ਨਾ। ਇਹ ਜੱਟ ਕਰਕੇ ਕਮਾਈਆਂ ਕਰਦੇ ਆ, ਕੁਛ ਵੀ ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਬੋਲਣ ਲੱਗ ਗਏ, ਠੀਕ ਹੈ। ਪਹਿਲਾਂ ਗਾਣਿਆਂ 'ਚ ਗਾਉਂਦੇ ਸੀ, ਉਹਨੇ ਊਂ ਹੀ ਕਹਿਣ ਲੱਗ ਗਏ ਜੱਟ, ਮੈਂ ਜੱਟ ਐਂ ਨਹੀਂ ਜੱਟ ਬਣਿਆ ਜਾਂਦਾ। ਜੱਟ ਦਾ ਫਾਇਦੇ ਪਾਉਣੀ ਆਉਂਦੀ ਹੈ ਗੰਢ, ਇਹਨੂੰ ਪੁੱਛਣਾ ਚਾਹੁੰਦਾ ਮੈਂ ਸ਼ੈਰੀਮਾਨ ਨੂੰ ਵੀ ਫਾਇਦੇ ਦੀ ਗੰਢ ਪਾਉਣੀ ਆਉਂਦੀ ਹੈ? ਜੱਟ ਦਾ ਸਪਰੇਹਾਂ ਜੱਟ ਕਿੰਨਾ ਦੁਖੀ, ਤੁਸੀਂ ਆਪ ਹੀ ਸਾਰੇ ਕਵਰੇਜ ਕਰਦੇ ਹੋ ਬਾਈ ਜੀ। ਜੀ ਜੱਟ ਕਿੱਥੇ ਖੜਾ, ਕੁਛ ਨਹੀਂ ਬੱਚੇ ਨੂੰ ਬਚਾਉਣ ਨੂੰ। ਜੱਟ ਨੂੰ ਇੱਕ ਤਾਂ ਨੂਣ ਮਿਰਚ ਨਹੀਂ ਮਿਲਦਾ। ਜੱਟ ਜਿਹੜਾ ਆੜ੍ਹਤੀਏ ਡੱਬੀ ਤੁਰੇ ਜਾਂਦੇ ਆ, ਜੱਟ ਡਰਦਾ ਵੀ ਕਿਤੇ ਮੈਨੂੰ ਜਵਾਬ ਨਾ ਦੇਵੇ ਕਿ ਮੈਂ ਬਾਹਰ ਕੇ ਜੋੜੇ ਚੱਪਲਾਂ ਬਾਹਰ ਕੇ ਲਾ ਦਿੰਦਾ ਉਹਦੇ ਉੱਥੇ, ਕਿਹੜਾ ਗੁਰੂ ਗ੍ਰੰਥ ਸਾਹਿਬ ਖੁੱਲਿਆ ਹੁੰਦਾ, ਡਰਦੇ ਹੀ ਲਾ ਹੁੰਦਾ ਕਿਤੇ ਵੀ ਮੈਨੂੰ ਲਾਲਾ ਮੋੜ ਨਾ ਦੇਵੇ, ਉਹ ਜੱਟ ਜਦੋਂ ਆਏ। ਸੋ ਜੀ ਮਨਪ੍ਰੀਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਮਾਨ ਤੁਸੀਂ ਵੀ ਮਾਨ ਹੋ ਤੇ ਸ਼ੈਰੀ ਵੀ ਮਾਨ ਆ, ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਪਰ ਕੀ ਇਤਰਾਜ਼ ਆ? ਕੀ ਤੁਸੀਂ ਪਰਮੀਸ਼ ਵਰਮਾ ਦਾ ਪੱਖ ਲੈ ਰਹੇ ਹੋ ਜਿਸ ਕਰਕੇ ਤੁਸੀਂ ਸ਼ੈਰੀ ਦੀ ਵਿਰੋਧਤਾ ਕਰ ਰਹੇ ਹੋ? ਨਹੀਂ ਵੀਰੇ, ਮੈਂ ਪੱਖ ਕਿਸੇ ਦਾ ਨਹੀਂ ਲੈ ਰਿਹਾ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਮਾਨ ਦੀ ਗੱਲ ਕਰੀ ਆ, ਇਹ ਸ਼ੈਰੀ ਮਾਨ ਹੀ ਹੈ ਨਹੀਂ ਤੇ ਇਹ ਜੱਟ ਵੀ ਹੈ ਨਹੀਂ। ਜੇ ਇਹ ਜੱਟਾਂ ਦੀ ਗੱਲ ਕਰਦਾ ਨਾ, ਮੈਂ ਜੱਟ ਨੂੰ ਸੋਢੀ ਨਹੀਂ, ਇਹ ਜੱਟ ਵੀ ਹੈ ਨਹੀਂ ਬਾਈ ਜੀ, ਇਹ ਮਿਸਤਰੀਆਂ ਦਾ ਮੁੰਡਾ ਹੈ। ਜੱਟ ਤਾਂ ਜੱਟ ਹੀ ਹੁੰਦੇ ਆ, ਜੱਟ ਨਹੀਂ ਮਰਦੇ ਛੇਤੀ। ਜੱਟ ਨੂੰ ਕੋਈ ਮਾਰ ਸਕਦਾ? ਦੱਸੋ, ਮਾਰ ਸਕਦਾ ਜੱਟ ਨੂੰ ਕੋਈ? ਇਹ ਗਾਉਣ ਵਾਲੇ ਸਾਨੂੰ ਜੱਟ ਕਹਿੰਦੇ ਆ, ਫਿਰ ਦੂਜੇ ਭਾਈਚਾਰੇ ਇਤਰਾਜ਼ ਕਰਦੇ ਆ। ਇਹ ਕਿਉਂ ਜੱਟ ਨੂੰ ਕੰਪਨੀ ਰਿਹਾ ਵਿੱਚ? ਨਹੀਂ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਸ਼ੈਰੀ ਮਾਨ ਨੇ ਆਪਣੇ ਪਿੱਛੇ ਮਾਨ ਸ਼ਬਦ ਲਾਇਆ ਹੋਇਆ, ਅਸਲ ਦੇ ਵਿੱਚ ਉਹ ਮਾਨ ਹੈ ਹੀ ਨਹੀਂ ਹੈ। ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤੁਹਾਡੇ ਕੋਲੇ ਕੀ ਅਜਿਹੇ ਸਬੂਤ ਹੈ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲ ਕਰ ਰਹੇ ਹੋ? ਕਿਤੇ ਹੀ ਪਤਾ ਕਰ ਲਓ, ਠੀਕ ਹੈ। ਮਿਸਤਰੀ ਮਾਨ ਨਹੀਂ ਹੁੰਦੇ, ਇਹਨੇ ਪਤਾ ਨਹੀਂ ਬੱਬੂ ਮਾਨ ਤੋਂ ਜਾਂ ਗੁਰਦਾਸ ਮਾਨ ਤੋਂ ਪ੍ਰਭਾਵਿਤ ਹੋ ਕੇ ਮਾਨ ਗੋਤੇ ਨੇ ਆਪਦਾ ਮਗਰ ਲਾਇਆ। ਨਹੀਂ ਮਨਪ੍ਰੀਤ, ਗੱਲ ਇੱਥੇ ਇਹ ਵੀ ਹੈ ਨਾ ਕਿ ਜੱਟ ਕਹਿਣ ਵਾਲਾ ਜਾਂ ਜੱਟ ਬਾਰੇ ਗੀਤ ਲਿਖਣ ਵਾਲਾ, ਗਾਉਣ ਵਾਲਾ ਸ਼ਾਇਰੀ ਕੋਈ ਪਹਿਲਾ ਕਲਾਕਾਰ ਨਹੀਂ ਆ। ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਨੂੰ ਲੈ ਕੇ ਜਾਂ ਜੱਟ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਦੇ ਗੀਤ ਗਾਏ ਵੀ ਆ, ਲਿਖੇ ਵੀ ਆ, ਫਿਲਮਾਏ ਵੀ ਗਏ ਆ। ਕੀ ਤੁਸੀਂ ਸਾਰਿਆਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੇ ਜਾਂ ਇਕੱਲੇ ਸ਼ੈਰੀ ਮਾਨ ਨੂੰ ਟਾਰਗੇਟ ਕਰ ਰਹੇ ਹੋ? ਭਾਈ ਜੀ, ਸਮਾਜ ਆ ਇਹਦੇ ਵਿੱਚ ਖੁੱਲ੍ਹ ਸਮਝ ਜਾਂਦੀ ਆ, ਚਾਹੇ ਜੱਟ ਕਹੋ ਚਾਹੇ ਕੁਝ ਹੋਰ ਕਹੋ, ਠੀਕ ਹੈ, ਪਰ ਕਹੋ। ਪਰ ਤੁਸੀਂ ਕਿੰਨੇ ਜੱਟ ਨੂੰ ਕਿਉਂ ਫੜਦੇ ਆ? ਕਿਸੇ ਕਲਾਕਾਰ ਨੇ ਕਦੇ ਛੱਡ ਕੇ ਕਿਸੇ ਕਦੇ ਇਹਨੂੰ ਐਂ ਪੁੱਛੋ ਤੂੰ ਕਰੋੜਾਂ ਰੁਪਇਆ ਕਮਾ ਲਿਆ, ਠੀਕ ਹੈ, ਜੱਟ ਕਰਕੇ ਕਿਸੇ ਗਰੀਬ ਜੱਟ ਦੀ ਮਦਦ ਕਰੀਏ ਕਦੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਪਾਲ ਸਿੰਘ। ਪ੍ਰਵੀਸ਼ ਵਰਮਾ ਤੇ ਸ਼ੈਰੀ ਮਾਨ ਦੇ ਵਿੱਚ ਤਕਰਾਰ ਇੱਕ ਵਾਰ ਫੇਰ ਹੋਈ ਹੈ, ਕਿਉਂਕਿ ਪਹਿਲਾਂ ਵੀ ਇਹ
ਚਰਚਾ ਦੇ ਵਿੱਚ ਰਹੇ ਆ। ਚਰਚਾ ਦੇ ਵਿੱਚ ਕਿਉਂ ਰਹੇ ਆ? ਕਿਉਂਕਿ ਪਰਮੀਸ਼ ਦੇ ਵਿਆਹ ਉੱਪਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਸ ਕਾਰਨ ਇਹਨਾਂ ਦੀ ਆਪਸੀ ਕਟਾਸ ਹੋ ਗਈ ਤੇ ਉਸ ਤੋਂ ਬਾਅਦ ਕੱਲ